ਦੀਪਕ ਸ਼ਰਮਾ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਆਪਾਂ ਜਾਣਦੇ ਹਾਂ, ਪਿਛਲੇ ਵੀਕ ਦੇ ਵਿੱਚ ਜਾਂ ਆਪਾਂ ਜਿਹੜਾ ਦੇਖਿਆ, ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਇਆ, ਜੋ ਸਜ਼ਾਵਾਂ ਲੱਗੀਆਂ, ਤਨਖਾਹੀਆ ਕਰਾਰ ਦਿੱਤੇ ਗਏ, ਫਿਰ ਉਸ ਤੋਂ ਬਾਅਦ ਦੇ ਵਿੱਚ ਹੋਰ ਕਈ ਕੁਛ ਜਿਹੜਾ ਉਹ ਵਾਪਰਿਆ। ਹੁਣ ਇਹ ਜੋ ਸੁਣਨ 'ਚ ਆ ਰਿਹਾ, ਜੋ ਦੱਸਿਆ ਜਾ ਰਿਹਾ ਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੁਆਰਾ ਲਗਾਈ ਗਈ ਜਿਹੜੀ ਤਨਖਾਹ ਆ, ਸੇਵਾ, ਉਹ ਤਕਰੀਬਨ ਜਿਹੜੀ ਉਹ ਪੂਰੀ ਹੋ ਗਈ ਆ। ਸਵਾਲ ਹੁਣ ਇਹ ਆ ਰਿਹਾ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸੁਖਬੀਰ ਬਾਦਲ ਦੀ ਅਰਦਾਸ ਅੱਜ ਹੋ ਜਾਵੇਗੀ ਪ੍ਰਵਾਨ? ਬਿਲਕੁਲ ਜੀ, ਤੁਸੀਂ ਖੁਦ ਹੀ ਸਵਾਲ ਕਰਦਿਆਂ ਕਿਹਾ ਕਿ ਤਕਰੀਬਨ, ਇਹਦਾ ਮਤਲਬ ਪੂਰੀ ਨਹੀਂ ਹੋਈ ਹੈ ਜੀ ਨਾ। ਜੀ। ਜੇਕਰ ਪੂਰੀ ਹੋਈ ਹੋਵੇ ਫਿਰ ਇਹ ਸਵਾਲ ਹੀ ਨਾ ਹੁੰਦਾ। ਸਵਾਲ ਹੀ ਇੱਥੋਂ ਸ਼ੁਰੂ ਹੋਇਆ ਕਿ ਅਜੇ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਪੂਰੀ ਤਰ੍ਹਾਂ ਮੰਨਿਆ ਨਹੀਂ, ਉਸ ਨੂੰ ਪੂਰਨ ਰੂਪ ਚ ਪ੍ਰਵਾਨ ਨਹੀਂ ਕੀਤਾ, ਤੇ ਪੂਰਨ ਰੂਪ ਚ ਪ੍ਰਵਾਨ ਕਰਨ ਤੋਂ ਬਾਅਦ ਹੀ ਅਰਦਾਸ ਹੁੰਦੀ ਹੈ। ਅਸਲ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਹੋਏ, ਉਸ ਸਮੇਂ ਉਹਨਾਂ ਨੂੰ ਕਿਹਾ ਕਿ ਵੀ ਆਹ 7 ਜਣਿਆਂ ਨੂੰ ਗਲ ਚ ਤਖਤੀਆਂ ਪਾ ਕੇ 2-2 ਦਿਨ ਦੀ ਸੇਵਾ 5 ਸਥਾਨਾਂ ਦੇ ਉੱਤੇ, ਜਿਹ ਚ 3 ਤਖਤ ਸਾਡੇ ਆਉਂਦੇ ਨੇ ਤੇ 2 ਸਾਡੇ ਪ੍ਰਮੁੱਖ ਗੁਰੂ ਘਰ ਆਉਂਦੇ ਨੇ, ਸੋ ਉਹਨਾਂ ਦੇ ਉੱਤੇ ਉਹਨਾਂ ਨੂੰ ਲਾਈ ਗਈ। ਸੁਖਬੀਰ ਬਾਦਲ, ਸਣੇ ਢੀਂਡਸਾ ਵੀ, ਬਲਵਿੰਦਰ ਭੂੰਦੜ ਵੀ, ਸੁੱਚਾ ਸਿੰਘ ਲੰਗਾਹ ਵੀ, ਗੁਲਜ਼ਾਰ ਸਿੰਘ ਰਣੀਕੇ ਵੀ, ਹੀਰਾ ਸਿੰਘ ਗਾਬੜੀਆ ਵੀ, ਤੇ ਇਸ ਤਰ੍ਹਾਂ ਮਤਲਬ ਕਿ ਦਲਜੀਤ ਸਿੰਘ ਚੀਮਾ ਵੀ, ਇਹਨਾਂ ਨੂੰ। ਸੋ ਇਹਨਾਂ ਨੇ 2 ਦਿਨ ਸ਼੍ਰੀ ਦਰਬਾਰ ਸਾਹਿਬ ਵਿਖੇ, 2 ਦਿਨ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ, 2 ਦਿਨ ਫਿਰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ, ਫਿਰ ਤੱਕ ਸ਼੍ਰੀ ਦਮਦਮਾ ਸਾਹਿਬ ਤੇ ਹੁਣ ਸ਼੍ਰੀ ਮੁਕਤਸਰ ਸਾਹਿਬ। ਸੋ ਭਾਰਤੀ ਸਮੇਂ ਅਨੁਸਾਰ ਕੱਲ ਇਹਨਾਂ ਦੀ ਉਹ ਸੇਵਾ ਪੂਰੀ ਹੋ ਗਈ। ਦੂਸਰਿਆਂ ਨੇ ਆਪੋ ਆਪਣੇ ਗੁਰੂ ਘਰਾਂ 'ਚ ਜਾ ਕੇ ਦਰਬਾਰ ਸਾਹਿਬ ਤੋਂ ਬਾਅਦ 5-5 ਦਿਨ ਉੱਥੇ ਕਰਨੀ ਸੀ, ਸੋ ਉਹਨਾਂ ਨੇ ਵੀ ਲਗਭਗ ਪੂਰੀ ਕਰ ਲਈ। ਹੁਣ ਅੱਜ ਦਲਜੀਤ ਸਿੰਘ ਚੀਮਾ ਹੋਰਾਂ ਨੇ ਲੰਘੇ ਕੱਲ ਦੱਸਿਆ ਸੀ ਕਿ ਸਵੇਰ ਨੂੰ, ਮਤਲਬ ਅੱਜ ਜਦੋਂ ਹੁਣ ਭਾਰਤ ਦੇ ਵਿੱਚ ਸਵੇਰ ਚੜ੍ਹ ਗਈ ਆ ਸ਼ੁੱਕਰਵਾਰ ਦੀ, ਤਾਂ ਅੱਜ ਦੇ ਦਿਨ ਇਹ ਜਾ ਕੇ ਉੱਥੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨਗੇ ਕਿ ਲਓ ਜੀ, ਅਸੀਂ ਆਪਣੀ ਸੇਵਾ ਪੂਰੀ ਕਰਕੇ ਆ ਗਏ ਜੀ। ਪਰ ਕੀ ਕੱਲੀ ਉੱਥੋਂ ਧਾਰਮਿਕ ਸਜ਼ਾ ਹੀ ਲੱਗੀ ਸੀ? ਜਿਹੜੇ ਹੁਕਮਨਾਮੇ ਇਹ ਆਏ ਸੀ ਕਿ ਵੀ ਇਹਨਾਂ ਦੇ ਅਸਤੀਫੇ 3 ਦਿਨਾਂ 'ਚ ਪ੍ਰਵਾਨ ਕਰੋ ਤੇ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਨੂੰ ਜਾਣੂ ਕਰਾਓ। ਜਿਹੜਾ ਹੁਕਮਨਾਮਾ ਇਹ ਆਇਆ ਸੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਨੇ 90 ਲੱਖ ਦੇ ਇਸ਼ਤਿਹਾਰ ਦਿੱਤੇ, ਉਹ 90 ਲੱਖ ਦੀ ਰਾਸ਼ੀ ਸਣੇ ਵਿਆਜ ਜਮ੍ਹਾਂ ਕਰਾਓ। ਜਿਹੜਾ ਹੁਕਮਨਾਮਾ ਇਹ ਆਇਆ ਸੀਗਾ ਕਿ ਵੀ ਆਹ 7 ਮੈਂਬਰੀ ਕਮੇਟੀ ਬਣਾਤੀ, ਇਹ ਕਮੇਟੀ ਆ ਸਾਰਾ ਸਿਸਟਮ ਭੰਗ ਕਰਨ ਤੋਂ ਬਾਅਦ ਇਹ ਹੁਣ ਨਵੀਂ ਭਰਤੀ ਦੀ ਪ੍ਰਕਿਰਿਆ ਨੂੰ ਦੇਖੇ, ਜਿਹੜੀ ਐਡਵੋਕੇਟ ਸੰਜੀਤ ਸਿੰਘ ਧਾਮੀ ਦੀ ਸੀ, ਉਹ ਕੰਮਾਂ ਤੇ ਕਿੱਥੇ ਉਂਗਲ ਧਰੀ ਹੈ, ਉਹ ਕੰਮਾਂ ਤੇ ਕਿੱਥੇ ਡਿੰਗ ਭਰੀ ਹੈ, ਉਹ ਮਸਲੇ ਕਿੱਥੇ ਨੇ? ਕਿਹਾ ਗਿਆ ਕਿ ਜਥੇਦਾਰ ਸਾਹਿਬ ਤੋਂ 20 ਤਰੀਕ ਤੱਕ ਦਾ ਸਮਾਂ ਲੈ ਲਿਆ, ਅਜੇ ਤੱਕ ਤਾਂ ਇਹੀ ਸਾਫ਼ ਨਹੀਂ ਕਿ 20 ਦਿਨਾਂ ਦਾ ਸਮਾਂ ਲਿਆ ਕਿ 20 ਤਰੀਕ ਤੱਕ ਦਾ ਸਮਾਂ ਲਿਆ, ਕਿਉਂਕਿ ਸਿੰਘ ਸਾਹਿਬਾਨ ਵੱਲੋਂ ਕੋਈ ਸਪਸ਼ਟ ਰੂਪ ਚ ਇਹਦੇ ਪਰ ਗੱਲ ਆਈ ਹੋਣੀ ਗਈ ਕਿਤੇ। ਤੇ ਉਧਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਪਤਾ ਲੱਗ ਰਿਹਾ ਕਿ ਉਹਨਾਂ ਨੇ SGPC ਵਾਲੇ ਸਥਾਨ ਨੂੰ ਤਿਆਗ ਦਿੱਤਾ ਤੇ ਆਪਣੇ ਘਰੇ ਸ਼ਿਫਟ ਹੋ ਗਏ ਨੇ। ਸੋ ਇਸ ਨੇ ਫੇਰ ਇੱਕ ਨਵਾਂ ਸਵਾਲ ਖੜਾ ਕੀਤਾ ਹੋਇਆ ਕਿ ਅਕਾਲ ਤਖਤ ਸਾਹਿਬ ਦੇ 5 ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਸਾਂਝੇ ਰੂਪ ਦੇ ਫੈਸਲੇ ਨੂੰ ਕੋਈ ਇੱਕ ਸਿੰਘ ਸਾਹਿਬਾਨ ਆਪਣੇ ਹਿਸਾਬ ਨਾਲ ਉਹਦੇ ਵਿੱਚ ਛੂਟ ਦੇ ਸਕਦੇ ਨੇ। ਇਸ ਨੂੰ ਲੈ ਕੇ ਜੇ ਮੰਥਨ ਜਾਰੀ ਹੈ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਅਕਾਲੀ ਲੀਡਰਸ਼ਿਪ ਨੇ ਦਿਖਾਇਆ ਪਟਾਇਆ ਕਿ ਜੀ ਜੋ ਸਾਨੂੰ ਧਾਰਮਿਕ ਸਜ਼ਾ ਲੱਗੀ ਸੀ ਅਸੀਂ ਉਹ ਪੂਰੀ ਕਰ ਲਈ। ਚਾਹੇ ਟੱਪ ਆਪਣੇ ਰੱਖ ਲੈਂਦੇ ਸੀ, ਉਹਨਾਂ ਟੂਟੀਆਂ ਦੇ ਜਾ ਕੇ ਭਾਂਡੇ ਧੋਣ ਦੀ ਬਜਾਏ ਅਚੇਚੇ ਟੱਪ ਲੈ ਕੇ ਭਾਂਡੇ ਧੋ ਕੇ ਦਿਖਾਏ, ਪਰ ਦਿਖਾਤਾ ਕਿ ਅਸੀਂ ਕਾਰਵਾਈ ਹੋ ਗਈ। ਸੋ ਉਸ ਤੋਂ ਬਾਅਦ ਹੁਣ ਅੱਜ ਅਰਦਾਸ ਕਰਨ ਜਾਣਗੇ, ਮਤਲਬ ਅੱਜ ਗੁਰੂ ਦੀ ਗੋਲਕ ਚ ਉੱਥੇ 11,000 ਵੀ ਪਾਉਣਗੇ, 11,000 ਹਰੇਕ ਨੇ, ਤੇ 11,000 ਦੀ ਦੇਗ ਵੀ ਕਰਾ ਦੇਣਗੇ। ਪਰ ਕੀ ਇਹ ਅਰਦਾਸ ਹੋ ਸਕਦੀ ਹੈ? ਕੀ ਇਹ ਅਰਦਾਸ ਕਰਨ ਦੀ ਇਹਨਾਂ ਨੂੰ ਆਗਿਆ ਦਿੱਤੀ ਜਾ ਸਕਦੀ ਹੈ? ਕੀ ਅਧੂਰੇ ਹੁਕਮਨਾਮੇ ਮੰਨਣ ਦੇ ਆਧਾਰ ਤੇ ਵੀ ਅਰਦਾਸ ਹੋ ਸਕਦੀ ਹੈ? ਇਹ ਸਵਾਲ ਪੰਥਕ ਧਿਰਾਂ ਦੇ ਵਿੱਚ ਵੱਡਾ ਬਣ ਕੇ ਖੜਾ ਹੈ। ਬਿਲਕੁਲ। ਹੁਣ ਇਸ ਤੋਂ ਪਤਾ ਲੱਗਿਆ ਕਿ ਕੱਲ ਸੁਧਾਰ ਲਹਿਰ ਵਾਲੇ ਵੀ ਗਏ ਸੀ ਸਿੰਘ ਸਾਹਿਬ ਕੋਲ ਮਿਲਣ ਕਿ ਲਓ ਜੀ, ਅਸੀਂ ਤੁਹਾਡੇ ਹੁਕਮਾਂ ਤੇ ਫੁੱਲ ਚੜਾਤੇ ਜੀ, ਅਸੀਂ ਆਪਣਾ ਭੰਗ ਕਰਤਾ ਜੀ, ਅਸੀਂ ਹੁਣ ਸਧਾਰਨ ਮੈਂਬਰ ਵਜੋਂ ਜਦੋਂ ਅਕਾਲੀ ਦਲ ਦੀ ਮੈਂਬਰਸ਼ਿਪ ਖੁੱਲੀ ਅਸੀਂ ਮੈਂਬਰਸ਼ਿਪ ਲੈ ਲਾਂਗੇ। ਤੇ ਇਸ ਬਹਾਨੇ ਪਤਾ ਲੱਗਿਆ ਕਿ ਚੰਦੂ ਮਾਜਰੇ ਹੋਰੀ ਫੇਰ ਆਪਣੀਆਂ ਸਫਾਈਆਂ ਦੇਣ ਲੱਗੇ, ਜਿਵੇਂ ਉਦੋਂ 2 ਤਰੀਕ ਨੂੰ ਦੇ ਰਹੇ ਸੀ। ਉੱਥੇ ਫੇਰ ਕਹਿੰਦੇ ਕੱਲ ਝਾੜਾਂ ਪਈਆਂ ਅੰਦਰ ਮੀਟਿੰਗ ਚ। ਉਸ ਤੋਂ ਬਾਅਦ ਕਹਿੰਦੇ ਕਿ ਫਿਰ ਇਹਨਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਜੀ ਸਵੇਰੇ ਉਹਨਾਂ ਨੂੰ ਅਰਦਾਸ ਨਾ ਕਰਨ ਦਿਓ। ਹੁਣ ਇਹ ਸਾਰੀ ਪ੍ਰਕਿਰਿਆ ਜੋ ਪਤਾ ਲੱਗ ਰਿਹਾ ਕਿ ਸੁਖਬੀਰ ਬਾਦਲ ਨੂੰ ਤਾਂ ਅਰਦਾਸ ਕਰਨ ਦੀ ਇਜਾਜ਼ਤ ਮਿਲ ਜੂਗੀ। ਅੱਛਾ ਜੀ। ਕਿਹਾ ਇਹ ਜਾ ਰਿਹਾ ਹੈ ਸੁਖਬੀਰ ਸਿੰਘ ਬਾਦਲ ਨੇ 2 ਤਰੀਕ ਨੂੰ ਜਦੋਂ ਆਪਣੇ ਗੁਨਾਹ ਕਬੂਲੇ ਸੀ, ਨਾਲ ਹੀ ਉਹਨੇ ਕਿਹਾ ਸੀ ਕਿ ਮੈਂ ਅਸਤੀਫਾ ਦੇ ਕੇ ਆਇਆ ਜੀ। ਇਹਦਾ ਮਤਲਬ ਕਹੇਗਾ ਕਿ ਮੇਰੇ ਵੱਲੋਂ ਤਾਂ ਅਸਤੀਫਾ ਦਿੱਤਾ ਜੀ, ਜੇ ਗਲਤੀ ਹੈ ਤਾਂ ਉਹ ਪ੍ਰਵਾਨ ਕਰਨ ਵਾਲਿਆਂ ਦੀ ਹੈ। ਇਸ ਲਈ ਕਿ ਉਹ ਆਪਣੇ ਆਪ ਨੂੰ ਇਸ ਪ੍ਰਕਿਰਿਆ ਚ ਪੂਰਨ ਦੱਸਣਗੇ। ਹੋ ਸਕਦਾ ਕੱਲ ਨੂੰ ਜਿੰਨਾ ਹਿੱਸਾ ਉਹਨਾਂ ਦਾ ਬਣਦਾ ਹੋਵੇ 90 ਲੱਖ ਚ, ਉਹ ਵੀ ਉਹ ਕੱਲ ਨੂੰ ਲਿਫਾਫਾ ਨਾਲ ਲਿਆਉਣ, ਕਿਹਾ ਸ਼੍ਰੋਮਣੀ ਕਮੇਟੀ ਦੇ ਖਾਤਿਆਂ ਚ ਜਮ੍ਹਾਂ ਕਰ ਲਓ ਜੀ ਮੇਰੇ ਵੱਲੋਂ, ਹੈ ਨਾ, ਸਣੇ ਵਿਆਜ ਵਾਲਾ ਜੋ ਵੀ ਹੋਊਗਾ। ਪਰ ਉਹ ਪ੍ਰਕਿਰਿਆ ਜੇ ਆਈ ਨਹੀਂ ਕਿ ਕਿਹਦੇ ਹਿੱਸੇ ਕਿੰਨਾ ਕਿੰਨਾ ਆਇਆ।
ਸੋ ਇਸ ਲਈ ਜਾਂ ਕੁੱਲ ਕਿੰਨੀ ਬਣਦੀ ਹੈ ਬਿਆਸਣ ਦੀ ਰਾਸ਼ੀ, ਉਹ ਅਜੇ ਜਨਤਕ ਨਹੀਂ ਹੋਈ, ਪਰ ਇਹ ਵੀ ਪ੍ਰਕਿਰਿਆ ਖੜੀ ਹੈ। ਸੋ ਇਸ ਲਈ ਸੁਖਬੀਰ ਬਾਦਲ ਹੋਰਾਂ ਦਾ ਕਹਿਣਾ ਕਿ ਮੇਰੇ ਹਿੱਸੇ ਦਾ ਜੋ ਕੰਮ ਆਇਆ ਸੀ, ਮੈਂ ਧਾਰਮਿਕ ਤੌਰ ਤੇ ਵੀ ਆਪਣੀ ਸੇਵਾ ਪੂਰੀ ਕਰਤੀ ਹੈ, ਤੇ ਰਾਜਨੀਤਿਕ ਤੌਰ ਤੇ ਮੈਂ ਤਾਂ ਅਸਤੀਫਾ ਹੀ ਦੇਣਾ ਸੀ, ਬਾਕੀ ਕੰਮ ਤਾਂ ਜੀ ਹੁਣ ਵਰਕਿੰਗ ਕਮੇਟੀ ਨੇ ਕਰਨਾ, ਬਾਕੀ ਕੰਮ ਤਾਂ ਐਡਵੋਕੇਟ ਸਿੰਧ ਸਿੰਘ ਧਾਮੀ ਹੋਰਾਂ ਦੀ ਕਮੇਟੀ ਨੇ ਕਰਨਾ। ਜੇ ਉਹ ਕਮੇਟੀ ਮੀਟਿੰਗ ਨਹੀਂ ਬੁਲਾਉਂਦੀ ਜੀ, ਮੇਰਾ ਕੀ ਕਸੂਰ ਹੈ ਜੀ? ਜੇ ਵਰਕਿੰਗ ਕਮੇਟੀ ਮੀਟਿੰਗ ਬੁਲਾ ਕੇ ਅਸਤੀਫੇ ਪ੍ਰਵਾਨ ਨਹੀਂ ਕਰਦੇ ਤਾਂ ਮੇਰਾ ਕੀ ਰੋਲ ਹੈ ਜੀ? ਮੈਂ ਤਾਂ ਪ੍ਰਧਾਨ ਤੋਂ ਅਸਤੀਫਾ ਦੇ ਚੁੱਕਿਆ। ਇਹ ਕਹਿ ਕੇ ਉਹ ਆਪਣੀ ਅਰਦਾਸ ਕਰਾ ਕੇ ਆਪ ਫਾਰਗ ਹੋਣਾ ਚਾਹੁੰਦੇ ਨੇ। ਪਰ ਇਹ ਚਿੱਟਾ ਕੰਧ ਤੇ ਲਿਖਿਆ ਪੜਿਆ ਜਾਂਦਾ ਹੈ ਕਿ ਵਰਕਿੰਗ ਕਮੇਟੀ ਆਪਣੀ ਮਰਜ਼ੀ ਨਾਲ ਚੱਲ ਰਹੀ ਹੈ, ਕਿ ਧਾਮੀ ਸਾਹਿਬ ਆਪ ਫੈਸਲੇ ਲੈ ਰਹੇ ਨੇ। ਇਹ ਚੱਲਦੀ ਸੇਵਾ ਦੇ ਦੌਰਾਨ ਇਹ ਛੂਟ ਲੈਣ ਲਈ ਜਥੇਦਾਰ ਸਾਹਿਬ ਕੋਲ ਜਾਇਆ ਗਿਆ ਕਿ ਜੀ ਸੇਵਾ ਕਰ ਰਹੇ ਹਾਂ ਜੀ, ਅਜੇ ਵਰਕਿੰਗ ਕਮੇਟੀ ਕਿਵੇਂ ਬੁਲਾ ਲਈਏ ਜੀ, ਅਜੇ ਤਾਂ ਸਮਾਂ ਨਹੀਂਗਾ ਜੀ, ਸਾਨੂੰ ਦਿਨ ਵਧਾ ਦਿਓ ਜੀ, 13 ਤਰੀਕ ਤੱਕ ਸਾਡੀ ਸੇਵਾ ਹੀ ਹੈ ਜੀ, ਉਹ ਤੋਂ ਬਾਅਦ ਅਸੀਂ ਫਿਰ ਅਸੀਂ ਸਾਨੂੰ 2-4 ਦਿਨ ਦਾ ਟਾਈਮ ਦਿਓ, ਅਸੀਂ ਕਾਨੂੰਨੀ ਪ੍ਰਕਿਰਿਆ ਜੀ ਆ ਜੀ, ਅਸੀਂ ਇਸ ਲਈ 20 ਤਰੀਕ ਤੱਕ ਜਾਂ 20 ਦਿਨ ਦਾ ਸਮਾਂ ਚਲੋ। ਪਰ ਇਸੇ ਚੱਲਦੀ ਸੇਵਾ ਦੇ ਦੌਰਾਨ ਤੁਸੀਂ ਕਾਰਜਕਾਰਨੀ ਦੀ ਮੀਟਿੰਗ, ਕੋਰ ਕਮੇਟੀ ਦੀ ਮੀਟਿੰਗ ਕੀਤੀ, ਫਿਰ ਕੋਰ ਕਮੇਟੀ ਦੀ ਮੀਟਿੰਗ ਕਰਨ ਨੂੰ ਟਾਈਮ ਕਿੱਥੋਂ ਮਿਲ ਗਿਆ? ਨਰਾਇਣ ਸਿੰਘ ਚੌੜਾ ਨੂੰ 500 ਛੇਕਣ ਵਾਲੇ ਫੈਸਲੇ ਜਿਹੜੇ ਲੈ ਰਹੇ ਸੀ। ਇਸੇ ਤਰ੍ਹਾਂ ਐਡਵੋਕੇਟ ਸੰਜਨ ਸਿੰਘ ਧਾਮੀ 7 ਮੈਂਬਰੀ ਕਮੇਟੀ ਦੀ ਮੀਟਿੰਗ ਤਾਂ ਨਹੀਂ ਬੁਲਾਉਂਦੇ, ਪਰ ਸ਼੍ਰੋਮਣੀ ਕਮੇਟੀ ਦੀ, ਕੋਰ ਕਮੇਟੀ ਦੀ ਮੀਟਿੰਗ ਬੁਲਾਉਂਦੇ ਨੇ। ਅੰਤਰਿਮ ਕਮੇਟੀ ਦੀ ਮੀਟਿੰਗ ਕਰਕੇ ਉਹ ਵੀ ਮਤਾ ਪਾਉਂਦੇ ਨੇ ਕਿ ਜੀ ਨਰਾਇਣ ਸਿੰਘ ਚੌੜਾ ਨੂੰ ਪੰਥ ਛੇਕਿਆ ਜਾਵੇ। ਜਿਸ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਤਰੀਕ ਨੂੰ ਫੈਸਲਾ ਸੁਣਾਇਆ ਗਿਆ, ਉਸ ਦਿਨ ਜਿਹੜੀ ਸੰਪੂਰਨ ਰੂਪ ਚ ਸਮਰਪਿਤ ਤੇ ਅਕਾਲ ਤਖਤ ਸਾਹਿਬ, ਉਹਨਾਂ ਨੇ ਕਿਹਾ ਵੀ ਕਿ ਵੱਡਾ ਦਿਨ ਸੀ, ਜੋ ਫੈਸਲਾ ਆਇਆ ਉਹ ਪ੍ਰਵਾਨ ਕਰਨਾ ਚਾਹੀਦਾ ਨਾ ਲੀਡਰਾਂ ਨੂੰ, ਇਹਦੇ ਤੇ ਕੋਈ ਨੁਕਤਾਚੀਨੀ ਨਹੀਂ। ਸੁਖਬੀਰ ਬਾਦਲ ਵਾਲੀ ਧਿਰ ਨੂੰ ਸੀਗਾ ਵੀ ਅਸੀਂ ਤਾਂ ਪਹਿਲਾਂ ਤੋਂ ਜ਼ੋਰ ਜਮੈਸ਼ ਕਰ ਰਹੇ ਸੀ ਕਿ ਇਕੱਲੀ ਧਾਰਮਿਕ ਲਾਓ, ਰਾਜਨੀਤਿਕ ਲਾਓ ਇਹ ਨਾ। ਇਸ ਲਈ ਉਹ ਤਾਂ ਪਹਿਲੇ ਦਿਨ ਤੋਂ ਇਹ ਦਿਖਾ ਰਹੇ ਨੇ ਕਿ ਅਸੀਂ ਤਾਂ ਇਕੱਲੀ ਧਾਰਮਿਕ ਭੋਗਣੀ ਆ ਜੀ, ਰਾਜਨੀਤਿਕ ਤਾਂ ਅਸੀਂ ਭੋਗਣੀ ਹੋਣੀ, ਅਸੀਂ ਨਹੀਂ ਮੰਨਦੇ। ਪਰ ਇੱਕ ਧਿਰ ਉਹ ਸੀ ਜਿਹੜੀ ਕਹਿੰਦੀ ਸੀ ਕਿ ਸੁਖਬੀਰ ਬਾਦਲ ਨੂੰ ਉਹਦੇ ਗੁਨਾਹਾਂ ਦੇ ਬਰਾਬਰ ਦੀਆਂ, ਇਸ ਅਕਾਲੀਆਂ ਦੇ ਲੀਡਰਾਂ ਨੂੰ ਬਣਦੇ ਉਹਨਾਂ ਦੇ ਗੁਨਾਹਾਂ ਦੇ ਬਰਾਬਰ ਦੀ ਸਜ਼ਾ ਨਹੀਂ ਮਿਲੀ। ਪਰ ਉਹ ਧਿਰ ਇਸ ਗੱਲ ਤੋਂ ਥੋੜੀ ਚੁੱਪ ਸੀ ਕਿ ਚਲੋ ਜਥੇਦਾਰ ਸਾਹਿਬ ਨੇ ਇਹਨਾਂ ਨੂੰ ਭੰਗ ਤਾਂ ਕਰਤਾ ਨਾ, ਸਾਰਿਆਂ ਨੂੰ ਖਾਰਜ ਤਾਂ ਕਰਤਾ ਨਾ, ਨਵੀਂ ਟੀਮ ਚੁਣ ਕੇ ਆਊਗੀ, ਠੀਕ ਹੈ। ਪਰ ਜਦੋਂ ਨਰਾਇਣ ਸਿੰਘ ਚੌੜਾ ਵਾਲਾ ਮਾਮਲਾ ਆਇਆ ਤੇ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਪਿਛਾਂ ਕਰਕੇ ਨਰਾਇਣ ਸਿੰਘ ਚੌੜਾ ਕਾਂਡ ਨੂੰ ਉੱਪਰ ਲਿਆਂਦਾ ਜਾਦੇ, ਉਹਨੂੰ ਆਪਣੇ ਸਿਮਤੀ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਜੀ ਇਹਨੂੰ ਛੇਤੀ ਪੰਥ ਚੋਂ ਸਿੱਖੋ, ਤਾਂ ਉਹ ਧਿਰ ਜਿਹੜੀ ਉਸ ਸਮੇਂ ਚੁੱਪ ਸੀ ਉਹ ਲਾਊਡ ਹੋ ਗਈ। ਕਹਿੰਦੇ ਠੀਕ ਹੈ, ਫਿਰ ਜੇ ਉਹਨੂੰ ਪੰਥ ਚੋਂ ਸਿੱਖਣਾ ਤਾਂ ਫਿਰ ਤੁਸੀਂ ਵੀ ਆ ਜਾਓ, ਤੁਹਾਡੇ ਗੁਨਾਹ ਤਾਂ ਤੁਸੀਂ ਤਾਂ ਬਰਗਾੜੀ ਕਾਂਡ ਵੀ ਮੰਨ ਲਿਆ, ਤੁਸੀਂ ਤੁਹਾਡੇ ਦਾ ਸਿਰਸਾ ਵੀ ਮੰਨ ਲਿਆ, ਤੁਸੀਂ ਤਾਂ ਅਕਾਲ ਤਖਤ ਸਾਹਮਣੇ ਮੰਨਿਆ, ਫਿਰ ਗੁਨਾਹ ਤੁਹਾਡੇ ਵੀ ਵੱਡੇ ਨੇ, ਫਿਰ ਤੁਹਾਨੂੰ ਕਿਉਂ ਨਾ ਸਿੱਖੇ? ਜਦੋਂ ਕਿ ਮਰਿਆਦਾ ਸਾਡੀ ਇਹ ਕਹਿੰਦੀ ਹੈ ਕਿ ਜਿਹੜਾ ਤਖਤ ਤੇ ਪੇਸ਼ ਹੋ ਗਿਆ ਤੇ ਉਹਨੇ ਗੁਨਾਹ ਕਬੂਲ ਕਰ ਲਿਆ, ਉਸ ਤੋਂ ਬਾਅਦ ਜੋ ਉਹਨੂੰ ਸੇਵਾ ਲੱਗੀ ਉਸ ਤੋਂ ਬਾਅਦ ਕੋਈ ਮਸਲਾ ਨਹੀਂਗਾ। ਪਰ ਜਦੋਂ ਤੁਸੀਂ ਉਸ ਦੇ ਵਿੱਚ ਰਾਜਨੀਤੀ ਵਾੜੀ ਤਾਂ ਦੂਜੀ ਧਿਰ ਫਿਰ ਸਾਹਮਣੇ ਆ ਗਈ। ਸੋ ਹੁਣ ਇੱਕ ਵਾਰ ਫਿਰ ਉਹ ਸਵਾਲ ਖੜਾ ਹੋ ਗਿਆ। ਅੱਜ ਜਦੋਂ ਇਹ ਦੁਬਾਰਾ ਅਕਾਲ ਤਖਤ ਸਾਹਮਣੇ ਜਾਣਗੇ ਤਾਂ ਸਭ ਦੀਆਂ ਨਜ਼ਰਾਂ ਇੱਕ ਵਾਰ ਫਿਰ ਸਿੰਘ ਸਾਹਿਬਾਨ ਤੇ ਹੋਣਗੀਆਂ। ਜੋ ਰੁਤਬਾ 2 ਤਰੀਕ ਨੂੰ 2 ਦਸੰਬਰ ਨੂੰ ਬਹਾਲ ਹੁੰਦਾ ਨਜ਼ਰ ਆਇਆ ਸੀ ਕਿ ਉਸੇ ਪੈਮਾਨੇ ਤੇ ਜਥੇਦਾਰ ਸਾਹਿਬ ਅੱਜ ਫਿਰ ਸਵਾਲ ਕਰਨਗੇ, ਉਸੇ ਪੈਮਾਨੇ ਤੇ ਇਹਨਾਂ ਨੂੰ ਕਹਿਣਗੇ ਕਿ ਅਜੇ ਤੁਹਾਡੀ ਅਰਦਾਸ ਕਬੂਲ ਨਹੀਂ, ਪਹਿਲਾਂ ਸਾਰੇ ਫੈਸਲੇ, ਸਾਰੇ ਹੁਕਮਨਾਮੇ ਪ੍ਰਵਾਨ ਕਰਕੇ ਆਇਓ, ਫਿਰ ਆਇਓ। ਇੱਥੇ ਸਭ ਦੀ ਨਜ਼ਰ ਹੈ, ਪਰ ਇਹ ਸਭ ਰੌਲੇ 'ਚ ਲੱਗ ਰਿਹਾ ਕਿ ਸੁਖਬੀਰ ਬਾਦਲ ਦੀ ਅਰਦਾਸ ਅੱਜ ਪ੍ਰਵਾਨ ਕਰ ਲਈ ਜਾਏਗੀ। ਉਹ ਕਚਹਿਰੀ ਕਰਦੀ ਹੈ ਕਿ ਨਹੀਂ ਕਰਦੀ, ਪਰ ਇੱਥੇ ਖੜਾ ਕੇ ਕਹਿੰਦੇ ਅੱਜ ਅਰਦਾਸ ਹੋ ਜਾਏਗੀ। ਜੀ, ਪ੍ਰਮਾਤਮਾ ਦੀ ਕਚਹਿਰੀ ਦੇ ਵਿੱਚ ਦੇਖਿਆ ਜਾਊਗਾ ਕਿ ਇਹ ਸਾਰੇ ਮਾਮਲੇ 'ਚ ਏਦਾਂ ਲੱਗਦਾ ਵੀ ਸੁਖਬੀਰ ਬਾਦਲ ਨੂੰ ਪਤਲੀ ਗਲੀ 'ਚੋਂ ਕੱਢਿਆ ਜਾ ਰਿਹਾ। ਨਹੀਂ, ਹੁਣ ਤਾਂ ਇਹ ਤਾਂ ਨਹੀਂ ਕਹਿ ਸਕਦੇ ਕਿ ਪਤਲੀ ਗਲੀ 'ਚੋਂ ਕੱਢਿਆ ਜਾ ਰਿਹਾ, ਪਰ ਇਹ ਜ਼ਰੂਰ ਹੈ ਕਿ ਉਹਦਾ ਰਾਜਨੀਤਿਕ ਦਬਦਬਾ ਜੋ ਹੈ ਉਹਨੂੰ ਬਚਾਉਣ ਦੀ ਕੋਸ਼ਿਸ਼ਾਂ ਫਿਰ ਹੋਣ ਲੱਗ ਪਈ। ਉਸੇ ਦੀ ਰਾਜਨੀਤਿਕ ਕੁਰਸੀ ਨੂੰ ਬਚਾਉਣ ਦੀ ਫਿਰ ਕੋਸ਼ਿਸ਼ ਹੋਣ ਲੱਗੀਆਂ। ਮਤਲਬ ਇਹਦਾ ਮਤਲਬ ਅੱਜ ਅਰਦਾਸ ਤੋਂ ਬਾਅਦ ਤੁਰੰਤ ਸੁਖਬੀਰ ਬਾਦਲ ਫਿਰ ਪ੍ਰਧਾਨਗੀ ਦੇ ਰੋਲ 'ਚ ਆ ਜਾਊ। ਸਹੀ ਹੈ ਕਿ ਤੁਸੀਂ ਤਾਂ ਅਸਤੀਫਾ ਦਿੱਤਾ ਸੀ ਤੇ ਅਗਲਿਆਂ ਨੇ ਪ੍ਰਵਾਨ ਨਹੀਂ ਕੀਤਾ, ਤੁਸੀਂ ਕਾਰਜਕਾਰੀ ਪ੍ਰਧਾਨ ਲਾਇਆ, ਉਹ ਕਹੂਗਾ ਜੀ ਮੈਂ ਵਿਹਲਾ ਜੀ, ਹੁਣ ਤੁਸੀਂ ਬਣ ਜਾਓ ਫਿਰ। ਇਸ ਲਈ ਇਹ ਬਹੁਤ ਵੱਡੇ ਸਵਾਲ ਨੇ, ਜਦੋਂ ਕਿ ਹੂਬਹੂ ਹੁਕਮਨਾਮੇ ਮੰਨਣੇ ਜ਼ਰੂਰੀ ਸੀਗੇ ਜਿਨ੍ਹਾਂ ਤੇ ਉਹ ਪ੍ਰਵਾਨ ਨਹੀਂ ਚੜ ਰਹੇ। ਤੇ ਇਸ ਲਈ ਕੀ ਸਿੰਘ ਸਾਹਿਬਾਨਾਂ 'ਚ ਵੀ ਹੁਣ ਉਹ ਤਾਲਮੇਲ ਨਹੀਂ ਰਿਹਾ ਜਿਹੜਾ ਯਾਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ ਖਬਰ ਆ ਰਹੀ ਹੈ। ਸੋ ਇਹ ਇੱਕ ਫਿਕਰਮੰਦੀ ਵਾਲਾ ਪਹਿਲੂ ਅੱਜ ਮੈਨੂੰ ਲੱਗਦਾ ਪੰਥ ਦੇ ਲਈ ਇੱਕ ਵਾਰ ਫਿਰ ਵੱਡਾ ਦੇਣਾ। ਸੋ ਬਿਲਕੁਲ ਤਖਤ ਸਾਹਿਬਾਨ ਤੇ ਜੋ ਬੈਠੇ ਨੇ ਸਿੰਘ ਸਾਹਿਬਾਨ, ਉਹਨਾਂ ਦੇ ਲਈ ਹੈ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਬਹੁਤ ਭਾਵਨਾ ਉੱਠੀ ਸੀ ਵੀ ਅਕਾਲ ਤਖਤ ਸਾਹਿਬ ਦੇ ਤੋਂ ਜੋ ਜਥੇਦਾਰ ਜਿਸ ਤਰੀਕੇ ਦੇ ਨਾਲ ਵਿਚਰਨੇ ਚਾਹੀਦੇ ਉਹ ਵਿਚਰ ਰਹੇ ਆ। ਅੱਜ ਇੱਕ ਵਾਰੀ ਫਿਰ ਲੋਕ ਉਸੇ ਹੀ ਐਨਕ ਦੇ ਨਾਲ ਦੇਖਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ।